ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ, ਪਹਿਲਾਂ ਫਿਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਵਰਡ ਕੈਲੀਫੋਰਨੀਆ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜਾਂ ਕਿਸੇ ਵੀ ਤਰ੍ਹਾਂ ਦੀ ਪਾਲਿਸੀ ਦੇ ਵਿੱਚ ਚੇਂਜ ਕਰਨ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਤਾਂ 872-72-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਰਾਜਧਾਨੀ ਦਿੱਲੀ ਤੋਂ। ਕਹਿੰਦੇ ਖੋਲਣੀ ਸੀ ਕੇਜਰੀਵਾਲ ਦੀ ਪੋਲ, ਪਰ ਨਾਲ ਹੀ ਖੁੱਲ ਗਈ ਮੋਦੀ ਦੀ ਪੋਲ। ਪੂਰਾ ਮਸਲਾ ਕੀ ਹੈ ਸ਼ਰਮਾ ਜੀ? ਮਸਲਾ ਇਹ ਹੈ ਕਿ ਦਿੱਲੀ ਦੇ ਉਪ ਰਾਜਪਾਲ ਪੂਰੀ ਜਿਹੜੀ ਬੈਟਿੰਗ ਕਰਦੇ ਨੇ ਉਹ ਕੇਂਦਰ ਸਰਕਾਰ ਵੱਲੋਂ ਕਰਦੇ ਨੇ। ਹਾਂਜੀ, ਉਹਨਾਂ ਵੱਲੋਂ ਹੀ ਖੇਡਦੇ ਨੇ ਤੇ ਉਹਨਾਂ ਦੇ ਲਈ ਹੀ ਉਹ ਸਾਰਾ ਮੈਦਾਨ ਤਿਆਰ ਕਰਦੇ ਨੇ। ਤੇ ਇਸੇ ਹਿੱਲੇ ਵਸੀਲੇ ਨਾਲ ਇੱਕ ਦਾ ਚੱਲਿਆ ਕਿ ਚਲੋ ਮੈਂ ਕੇਜਰੀਵਾਲ ਦੇ ਰਹਿਣ ਬਸੇਰਿਆਂ ਦੀ ਪੋਲ ਖੋਲ ਦੇਵਾਂ ਜੀ। ਕਿਉਂਕਿ ਸਰਦੀਆਂ ਦੇ ਵਿੱਚ ਜੇਕਰ ਤੁਸੀਂ ਗੱਲ ਕਰੋ ਤਾਂ ਰਹਿਣ ਬਸੇਰੇ ਬਣਾਉਣ ਦੀ ਪਹਿਲ ਕਦਮੀ ਕੇਜਰੀਵਾਲ ਵੱਲੋਂ ਹੀ ਕੀਤੀ ਗਈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹ ਤੋਂ ਬਾਅਦ ਦੇਸ਼ ਭਰ ਦੇ ਵਿੱਚ ਮੁਹਿੰਮ ਤੁਰੀ ਕਿ ਸਰਦੀਆਂ ਜਿਹੜੇ ਲੋਕ ਸੜਕਾਂ ਕਿਨਾਰੇ ਸੌਂਦੇ ਨੇ, ਫੁੱਟਪਾਥਾਂ ਤੇ ਸੌਂਦੇ ਨੇ, ਦੁਕਾਨਾਂ ਦੇ ਬਾਹਰ ਸੌਂਦੇ ਨੇ, ਉਹਨਾਂ ਲਈ ਕੋਈ ਨਾ ਕੋਈ ਥਾਂ ਟਿਕਾਣਾ ਬਣੇ, ਚਾਹੇ ਉਹ ਤਰਪਾਲਾਂ ਵਾਲਾ ਹੀ ਬਣੇ, ਚਾਹੇ ਉਹ ਪੱਲੀਆਂ ਵਾਲਾ ਹੀ ਬਣੇ, ਤਾਂ ਕਿ ਥੋੜਾ ਜਿਹਾ ਉਹਦੇ ਨਾਲ ਫਰਕ ਪੈਂਦਾ। ਸੋ ਇਸ ਲਈ ਉਹ ਪਹਿਲ ਕਦਮੀ ਲਈ ਕੇਜਰੀਵਾਲ ਨੇ ਖੂਬ ਪ੍ਰਚਾਰ ਵੀ ਕੀਤਾ ਸੀ ਕਿ ਰਹਿਣ ਬਸੇਰੇ ਬਣਾਉਣੇ ਅਸੀਂ। ਤੇ ਉਹਦੀ ਪੋਲ ਖੋਲਣ ਲਈ ਇੱਕ ਦਿਨ ਰਾਤ ਨੂੰ, ਦੇਰ ਰਾਤ ਨੂੰ LG ਸਾਹਿਬ ਬਾਹਰ ਨਿਕਲ ਗਏ। ਠੀਕ ਹੈ। ਤੇ ਜਦੋਂ ਬਾਹਰ ਨਿਕਲੇ ਤੇ ਉਹ ਕਸ਼ਮੀਰੀ ਗੇਟ ਵਾਲੇ ਖੇਤਰ 'ਚ ਪਹੁੰਚੇ ਤਾਂ ਦੇਖਿਆ ਕਿ ਲੋਕ ਫੁੱਟਪਾਥ ਤੇ, ਸੜਕਾਂ ਤੇ, ਦੁਕਾਨਾਂ ਥੱਲੇ, ਖੰਭਿਆਂ ਥੱਲੇ ਉਵੇਂ ਹੀ ਖੁੱਲੇ ਪਏ ਨੇ। ਤੇ ਉਹ ਸੈਂਕੜਿਆਂ ਦੀ ਗਿਣਤੀਆਂ 'ਚ ਲਾਈਨਾਂ ਲੱਗੀਆਂ ਨੇ। ਤੇ ਉਹਨਾਂ ਨੇ ਲੋਕਾਂ ਨੂੰ ਉਠਾਲ ਕੇ ਬੈਠ ਗਏ, ਉਹਨਾਂ ਨਾਲ ਗੱਲਾਂ ਕਰਨ ਲੱਗੇ ਤੇ ਪੁੱਛਿਆ, ਅਧਿਕਾਰੀ ਨਾਲ ਸੀ, ਅਮਲਾ ਫਾਲਾ ਨਾਲ ਸੀ, ਕਿ ਵੀ ਰਹਿਣ ਬਸੇਰੇ? ਉਹ ਕਹਿੰਦੇ ਹਾਂਜੀ ਹੈਗੇ ਨੇ ਰਹਿਣ ਬਸੇਰੇ, ਆਹ ਬਣਿਆ ਜੀ, ਉੱਥੇ ਬਣਿਆ ਜੀ। ਉਹ 'ਚ ਤਾਂ ਪਰ ਇੰਨੇ ਕੁ ਲੋਕ ਆ ਸਕਦੇ ਜੀ, ਅਸੀਂ ਸਾਰੇ ਨਹੀਂ ਆ ਸਕਦੇ, ਇੰਨੇ ਨਹੀਂ ਹੈਗੇ ਰਹਿਣ ਬਸੇਰੇ। ਠੀਕ ਹੈ। ਹੁਣ ਰਹਿਣ ਬਸੇਰਿਆਂ ਦੀ ਉਸ ਇਲਾਕੇ 'ਚ ਕਪੈਸਿਟੀ 600 ਦੇ ਕਰੀਬ ਸੀ ਜੀ, ਤੇ ਸੜਕਾਂ ਤੇ ਉੱਪਰ 1000 ਬੰਦਾ ਪਿਆ ਸੀ। ਤੇ ਜਦੋਂ ਇਹ ਗੱਲਾਂ ਚੱਲ ਰਹੀਆਂ ਸੀ ਤਾਂ ਇਹਦਾ ਮਤਲਬ ਇਹ ਪੱਖ ਲੈਣ ਗਏ ਸੀ ਕਿ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਵੱਲੋਂ ਰਹਿਣ ਬਸੇਰੇ ਇੱਕ ਡਰਾਮਾ ਸਾਬਤ ਹੋਏ ਨੇ ਤੇ ਲੋਕ ਉਹ 'ਚ ਪੂਰੇ ਨਹੀਂ ਸੌਂਦੇ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਹਿਣ ਬਸੇਰੇ ਬਣੇ ਨੇ, ਪਰ ਉਹ ਓਨੇ ਨਹੀਂ ਬਣੇ ਜਿੰਨਿਆਂ ਦੀ ਲੋੜ ਸੀ। ਤੇ ਇਹਦਾ ਪ੍ਰਚਾਰ ਕੇਜਰੀਵਾਲ ਨੇ ਖੂਬ ਕੀਤਾ ਸੀਗਾ, ਹੈ ਨਾ। ਤੋ ਇਹਦੀ ਪੋਲ ਖੋਲਣ ਗਏ ਸੀ ਪ੍ਰਵੀਨ ਜੀ LG ਸਾਹਿਬ ਕਿ ਕੇਜਰੀਵਾਲ ਦੀ ਮੈਂ ਪੋਲ ਖੋਲਾਂ ਕਿ ਦੇਖੋ ਉਹਦੇ ਲਈ ਰਹਿਣ ਬਸੇਰੇ। ਪਰ ਉੱਥੇ ਜਿਹੜੇ ਫੁੱਟਪਾਥ ਤੇ ਲੋਕ ਪਏ ਸੀ ਉਹ ਕਹਿੰਦੇ ਜੀ ਸਾਡੇ ਲਈ ਸੋਣਾ ਤਾਂ ਫੇਰ ਠੀਕ ਆ, ਪਖਾਨਾ ਜਾਣਾ ਤਾਂ ਸਾਡੇ ਲਈ ਬਹੁਤ ਔਖਾ। ਉਹ ਕਹਿੰਦੇ ਮਤਲਬ, ਕਹਿੰਦੇ ਜੀ ਅਜੇ ਵੀ ਸਾਡੇ ਲਈ ਸ਼ੌਚਾਲਿਆ ਨਹੀਂ ਹੈਗੇ, ਹੈ ਸਾਨੂੰ ਤਾਂ ਜੀ ਜਾਂ ਰੇਲ ਦੀ ਪਟੜੀ ਤੇ ਜਾਂ ਜਮਨਾ ਕਿਨਾਰੇ ਜਾਂ ਦੁਕਾਨਾਂ ਦੇ ਪਿੱਛੇ ਇੱਥੇ ਹੀ ਗੰਦ 'ਚ ਕਿਸੇ ਖਾਲੀ ਪਲਾਟ 'ਚ ਉੱਥੇ ਜਾਣਾ ਪੈਂਦਾ ਜੀ। ਸਵੱਛ ਭਾਰਤ, ਸਵੱਛ ਭਾਰਤ ਦੀ ਜਦੇ ਹਵਾ ਨਿਕਲ ਗਈ ਉੱਥੇ ਜੀ। 8 ਸਾਲ ਤੋਂ ਨਰਿੰਦਰ ਮੋਦੀ ਜੀ ਹੋਰੀ ਇਸ ਗੱਲ ਦੀ ਖੂਬ ਪ੍ਰਚਾਰ ਕਰਦੇ ਨੇ ਕਿ ਲਓ ਜੀ ਅਸੀਂ ਦੇਸ਼ ਨੂੰ 8 ਸਾਲਾਂ ਦੇ ਵਿੱਚ ਹੀ ਮੁਕਤ ਕਰ ਦਿੱਤਾ ਗੰਦਗੀ ਕੂੜੇ ਤੋਂ। ਅਸੀਂ ਖੁੱਲਾ ਸ਼ੌਚਾਲਿਆ ਜਾਣ ਤੋਂ ਖਤਮ ਕਰਕੇ ਅਸੀਂ ਘਰ ਘਰ ਸ਼ੌਚਾਲੇ ਬਣਾਤੇ ਤੇ ਇਸ ਮੁਹਿੰਮ ਨੂੰ ਪ੍ਰਚਾਰਿਆ ਵੀ ਗਿਆ, ਫਿਲਮਾਂ ਤੱਕ 'ਚ ਲਿਆ ਕੇ ਪੇਸ਼ ਕੀਤਾ ਗਿਆ ਤੇ ਫਿਰ ਦੇਸ਼ ਨੂੰ ਮਤਲਬ ਐਲਾਨ ਦਿੱਤਾ ਗਿਆ ਜੀ ਕਿ ਲਓ ਜੀ ਹੁਣ ਦੇਸ਼ ਮਤਲਬ ਕਿ ਸ਼ੌਚਾਲਿਆਂ ਵਾਲਾ ਹੋ ਗਿਆ, ਹੁਣ ਖੁੱਲੇ ਲੋਕ ਬਾਹਰ ਨਹੀਂ ਜਾਂਦੇ ਤੇ ਇਸ ਨੂੰ ਮਤਲਬ ਸ਼ੌਚਾਲਿਆ ਵਾਲਾ ਮੁਲਕ ਐਲਾਨ ਦਿੱਤਾ ਗਿਆ। ਜੀ। ਤੇ ਪਰ ਹਵਾ ਦੇਸ਼ ਦੀ ਰਾਜਧਾਨੀ ਦਿੱਲੀ 'ਚ ਨਿਕਲ ਗਈ। ਬਿਲਕੁਲ ਸਹੀ ਹੈ। ਹੁਣ ਬਾਕੀ ਸ਼ਹਿਰਾਂ ਕਸਬਿਆਂ ਦੀ ਹਾਲਤ ਕੀ ਹੋਊਗੀ ਜਿੱਥੇ ਲੇਬਰ ਕਲਾਸ ਲੋਕ ਰਹਿੰਦੇ ਨੇ, ਜਿੱਥੇ ਮਜ਼ਦੂਰ ਰਹਿੰਦੇ ਨੇ, ਜਿੱਥੇ ਲੋਕ ਫੁੱਟਪਾਥ ਤੇ ਸੌਂਦੇ ਨੇ, ਉੱਥੇ ਕਿੱਥੇ ਜਾਂਦੇ ਹੋਣਗੇ? ਸੋ ਜਿਹੜੀ ਜਮਨਾ ਸਪਰਸ਼ ਕਰਨੀ ਸੀ ਉਹਦੀ ਵੀ ਹਵਾ ਨਿਕਲ ਰਹੀ ਹੈ ਜੀ। ਤੇ ਇੱਧਰ ਜਿਹੜੀ ਮੋਦੀ ਜੀ ਦੀ ਮੁਹਿੰਮ ਸੀ ਸਵੱਛ ਭਾਰਤ ਵਾਲੀ ਮੁਹਿੰਮ, ਉਹਦੀ ਵੀ ਹਵਾ ਨਿਕਲ ਗਈ, ਜਾਂ ਘਰ ਘਰ ਪਖਾਨਿਆਂ ਦੀ ਮੁਹਿੰਮ, ਉਹਦੀ ਵੀ ਹਵਾ ਨਿਕਲ ਗਈ।
ਜੀ ਸੋ ਇਸ ਲਈ ਇਹ ਵੀ ਹੋ ਸਕਦਾ ਪ੍ਰਵੀਨ ਜੀ ਕਿ ਕਿਸੇ ਦਿਨ ਆ ਜਿਹੜਾ ਅਨਾਜ ਵੰਡਦੇ ਨੇ ਇਹ ਵੀ ਕਹਿ ਦੇਣ ਕਿ ਦੇਸ਼ 'ਚ ਹੁਣ ਭੁੱਖਮਰੀ ਮੁੱਕ ਗਈ, ਅਸੀਂ ਇੰਨਾ ਅਨਾਜ ਵੰਡਿਆ ਕਿ ਲੋਕਾਂ ਨੂੰ ਭੁੱਖ ਲੱਗਣੀ ਹਟ ਗਈ, ਹੁਣ ਬਿਲਕੁਲ ਦੇਸ਼ ਭੁੱਖਮਰੀ ਤੋਂ ਵੀ ਮੁਕਤ ਆ, ਅਸੀਂ ਐਲਾਨ ਦਿੰਦੇ ਹਾਂ। ਸੋ ਹਮ, ਐਲਾਨ ਕੁਝ ਵੀ ਕਰ ਸਕਦੇ ਨੇ ਇਹ, ਤੇ ਜੀ ਪਰ ਕੇਜਰੀਵਾਲ ਦੀ ਪੋਲ ਤਾਂ ਖੁੱਲੀ ਨਾਲ ਮੋਦੀ ਦੀ ਪੋਲ ਖੁੱਲ ਗਈ, ਉਹ ਤੋਂ ਬਾਅਦ ਐਲਜੀ ਸਾਹਿਬ ਹੁਣ ਚੁੱਪ ਨੇ, ਉਦੋਂ ਦੇ ਦੁਬਾਰਾ ਨਹੀਂ ਨਿਕਲੇ ਅਜੇ ਜਾਂਚ ਕਰਨ ਕਿਤੇ। ਸੋ ਇਸ ਲਈ ਹੋ ਸਕਦਾ ਕਿ ਜਿੱਧਰ ਉਹ ਬੈਟਿੰਗ ਕਰਨ ਗਏ ਸੀ ਆਪੇ ਹਿੱਟ ਵਿਕਟ ਹੋ ਗਏ ਤੇ ਆਪਣੀ ਵਿਕਟ ਨਾ ਕਿਤੇ ਗਵਾ ਲੈਣ, ਹੁਣ ਉਹਨੂੰ ਆਪਣੀ ਵਿਕਟ ਬਚਾਉਣ ਦਾ ਵੀ ਫਿਕਰ ਹੋਊਗਾ ਕਿ ਭਾਈ ਜਿਹੜਾ ਪਲਾਨ ਜਾਣਾ ਸੋਚ ਕੇ ਜਾਣਾ। ਹੋ ਸਕਦਾ ਕਿ ਹੁਣ ਇੱਕ ਹੁਕਮ ਉੱਪਰੋਂ ਆਇਆ ਸੀ ਕਿ ਆਪ ਮਹਾਰੇ ਨੰਬਰ ਬਣਾਉਣ ਤੁਰੇ ਸੀ, ਸੋ ਇਸੇ ਦੀ ਵੀ ਜਾਂਚ ਹੋਊਗੀ, ਜੇਕਰ ਆਪ ਮਹਾਰੇ ਤੁਰੇ ਹੋਏ ਤਾਂ ਕਲਾਸ ਵੱਧ ਲੱਗ ਜਾਣੀ ਹੈ ਬੀਜੇਪੀ ਵੱਲੋਂ। ਜੀ ਬਿਲਕੁਲ ਸਹੀ ਹੈ। ਦੂਜੀ ਗੱਲ ਇਹ ਵੀ ਹੈ ਨਾ, ਸਿਆਣੇ ਕਹਿੰਦੇ, ਸ਼ਰਮਾ ਜੀ ਕਹਿੰਦੇ, ਇੱਕ ਉਂਗਲੀ ਦੂਜੇ ਵੱਲ ਕਰੋਗੇ, ਚਾਰ ਦਾ ਮੂੰਹ ਤੁਹਾਡੇ ਚਾਰ ਵੱਲ। ਤੁਹਾਡੇ ਵੱਲ ਵੀ ਹੁੰਦੀ ਹੈ। ਤੇ ਵੈਸੇ ਇੱਕ ਗੱਲ ਹੋਰ ਆ ਵੀ ਅੱਜ ਤੁਹਾਡੇ ਜਿਹੜੇ ਕ੍ਰਿਟਿਕ ਨੇ, ਤੁਹਾਡੇ ਜਿਹੜੇ ਆਲੋਚਕ ਨੇ, ਕੇਜਰੀਵਾਲ ਜਿਹੜੇ ਪੰਜਾਬ ਦੇ ਵਿੱਚ ਰਨ ਕਰ ਰਹੇ ਨੇ ਸਰਕਾਰ, ਉਹਨਾਂ ਨੂੰ ਵੀ ਥੋੜੀ ਜੀ ਇਸ ਗੱਲ ਦੀ ਤਸੱਲੀ ਮਿਲੂ ਵੀ ਚੱਲ ਅੱਜ ਸ਼ਰਮਾ ਜੀ ਨੇ ਕੇਜਰੀਵਾਲ ਵਾਲੀ ਸਾਈਡ ਥੋੜੀ ਛੱਡੀ ਤੇ ਮੋਦੀ ਸਾਹਿਬ ਵਾਲੀ ਸਾਈਡ ਜਿਹੜੀ ਆ। ਨਹੀਂ, ਸਾਡੇ ਲਈ ਕੋਈ ਸਾਈਡ ਨਹੀਂ ਗੀ, ਅਸੀਂ ਤਾਂ ਲੋਕਾਂ ਵਾਲੀ ਸਾਈਡ ਤੋਂ ਹੀ ਮਤਲਬ ਗੱਲ ਕਰਦੇ ਆ। ਬਿਲਕੁਲ ਸੋ ਸਹੀ। ਇਸ ਲਈ ਜਿਹੜਾ ਵੀ ਲੋਕਾਂ ਨਾਲ ਧੱਕਾ ਕਰੂਗਾ, ਚਾਹੇ ਉਹ ਕੇਜਰੀਵਾਲ ਹੋਵੇ, ਚਾਹੇ ਉਹ ਮੋਦੀ ਹੋਵੇ, ਚਾਹੇ ਉਹ ਭਗਵੰਤ ਮਾਨ ਹੋਵੇ, ਚਾਹੇ ਉਹ ਰਾਹੁਲ ਗਾਂਧੀ ਹੋਵੇ, ਚਾਹੇ ਉਹ ਪਹਿਲੇ ਕੈਪਟਨ ਹੋਣ, ਬਾਦਲ ਹੋਣ, ਸਾਡੇ ਲਈ ਕਿਸੇ ਤੋਂ ਕੋਈ ਲੇਖਾ ਦੇਗਾ ਨਹੀਂ। ਆਪਾਂ ਤਾਂ ਲੋਕਾਂ ਵਾਲੇ ਪਾਸਿਓਂ ਖੇਡਦੇ ਆ ਨਾ, ਫਿਰ ਆ ਜਾਣ ਜਿਹਨੇ ਆਉਣਾ। ਕ੍ਰਿਟਿਸਿਜ਼ਮ ਹਮੇਸ਼ਾ ਚੇਅਰ ਦਾ ਹੁੰਦਾ, ਪਾਵਰ ਦਾ ਹੁੰਦਾ, ਉਹਦੇ ਬਿਲਕੁਲ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ। ਅਗਲੀ ਗੱਲ ਕੁਰਸੀ ਦੀ ਕਰ ਲਈਏ ਫਿਰ। ਸ਼ਰਮਾ ਜੀ ਲੱਗਦੇ ਹੱਥ ਮੋਦੀ ਦੀ ਕੈਬਨਿਟ ਦੇ ਵਿੱਚ ਫੇਰ ਬਦਲ ਦੀਆਂ ਖਬਰਾਂ ਆ ਰਹੀਆਂ ਨੇ, ਕਿਤੇ ਰਾਜਾਂ ਦੇ ਵਿੱਚ ਚੋਣਾਂ ਤਾਂ ਨਹੀਂ ਆ ਰਹੀਆਂ ਸ਼ਰਮਾ? 9 ਸੂਬਿਆਂ ਦੀਆਂ ਚੋਣਾਂ ਨੇ ਪ੍ਰਵੀਨ। ਹਾਂਜੀ ਹਾਂਜੀ ਆ ਰਹੀਆਂ ਨੇ, ਬਿਲਕੁਲ ਸਹੀ। 2024 ਤੋਂ ਪਹਿਲਾਂ 9 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੇ। ਸੋ ਉਹ 9 ਸੂਬਿਆਂ ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਫੇਰ ਬਦਲ ਤਾਂ ਹੋਣਾ ਹੀ ਹੋਣਾ। ਜੀ ਜੀ। ਪਹਿਲਾਂ ਵੀ ਤੁਸੀਂ ਪਿਛਲੀਆਂ ਮੋਦੀ ਦੇ ਕਾਰਜਕਾਲ ਦੇ ਦੌਰਾਨ ਜਦੋਂ ਕੇਂਦਰੀ ਕੈਬਨਿਟ ਦੇ ਵਿੱਚ ਫੇਰ ਬਦਲ ਹੋਇਆ, ਉਹਨੂੰ ਤਾਂ ਝਾਤ ਮਾਰ ਲਓ, ਉਹ ਚੋਣਾਂ ਨਾਲ ਜੋੜ ਕੇ ਹੁੰਦਾ ਰਿਹਾ। ਹਾਂਜੀ ਹਾਂਜੀ। ਸੋ ਇਸ ਲਈ ਇੱਕ ਵਾਰ ਫੇਰ ਇਹ ਜਿਹੜਾ ਹੈਗਾ ਮਤਲਬ ਕਿ ਇਸ ਜਨਵਰੀ ਮਹੀਨੇ ਦੇ ਵਿੱਚ ਹੀ ਇਹ ਫੇਰ ਬਦਲ ਹੋਣ ਦੀ ਸੰਭਾਵਨਾ ਹੈ। ਉਹਦੇ 2-3 ਪਹਿਲੂ ਨੇ। ਇੱਕ ਤਾਂ ਇਹ ਹੈ ਕਿ ਪਿਛਲੀ ਵਾਰ ਵੀ ਇਹ ਮਤਲਬ ਲਗਭਗ ਜਦੋਂ ਹੋਇਆ ਸੀਗਾ ਤਦ 21 'ਚ ਹੋਇਆ ਸੀਗਾ, ਜੂਨ ਮਹੀਨੇ ਦੇ ਨੇੜੇ ਤੇੜੇ। ਜੀ ਸੋ ਬਿਲਕੁਲ। ਉਸ ਸਮੇਂ ਵੀ 12 ਦੇ ਕਰੀਬ ਮੰਤਰੀਆਂ ਨੂੰ, ਮੈਨੂੰ ਧਿਆਨ ਹੈ ਕਿ 8 ਜੂਨ 2021 ਨੂੰ ਇਹ ਫੇਰ ਬਦਲ ਕੀਤਾ ਗਿਆ ਸੀ ਤੇ 12 ਮੰਤਰੀ ਬਦਲੇ ਗਏ ਸੀ। ਜੀ ਜੀ। ਤੇ ਹੁਣ ਫੇਰ ਮੰਤਰੀ ਮੰਡਲ 'ਚ ਫੇਰ ਬਦਲ ਦੀ ਤਿਆਰੀ ਹੈ, ਔਰ ਇਹ ਵੀ ਤਿਆਰੀ ਹੈ ਕਿ ਬਜਟ ਸੈਸ਼ਨ ਤੋਂ ਪਹਿਲਾਂ ਨਵੇਂ ਮੰਤਰੀ ਲੈ ਲਏ ਜਾਣ। ਠੀਕ ਹੈ। ਤੇ ਬਜਟ ਸੈਸ਼ਨ ਜਿੰਨੀ ਕੱਲ ਮੈਂ ਦਿੱਲੀ ਤੋਂ ਪਤਾ ਕਰ ਰਿਹਾ ਸੀ, ਮੈਨੂੰ ਪਤਾ ਲੱਗ ਰਿਹਾ ਕਿ ਸ਼ਾਇਦ 31 ਜਨਵਰੀ ਤੋਂ ਸ਼ੁਰੂ ਕਰਨ ਦੀ ਸੰਭਾਵਨਾ ਹੈ ਕਿ 31 ਜਨਵਰੀ ਤੋਂ ਆਪਾਂ ਉਹ ਸ਼ੁਰੂ ਕਰ ਲਈਏ। ਤੇ ਇੱਧਰ ਜਿੰਨੇ ਕਿ ਵਹਿਮੀ ਨੇ ਜਾਂ ਜਿੰਨੇ ਕਿ ਮਤਲਬ ਕਿ ਉਹ ਜੰਤਰੀ ਦੇਖ ਕੇ ਚੱਲਣ ਵਾਲੇ ਨੇ, ਉਸ ਹਿਸਾਬ ਨਾਲ ਇਹ 14 ਜਨਵਰੀ 13 ਜਨਵਰੀ ਤੱਕ ਤਾਂ ਨਹੀਂ ਫੇਰ ਬਦਲ ਕਰਦੇ ਫਿਰ। ਜੀ ਜੀ ਜੀ। ਤੇ ਫਿਰ ਇਹਨਾਂ ਨੂੰ 14 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਦਾ ਸਮਾਂ ਬਚਦਾ ਜੀ ਉਹ ਤੋਂ ਪਹਿਲਾਂ। ਸੋ ਇਸ ਲਈ ਬਜਟ ਸੈਸ਼ਨ ਤੋਂ 4 ਦਿਨ ਪਹਿਲਾਂ ਵੀ ਕੁਝ ਕਰਨਗੇ। ਅੰਦਾਜ਼ਾ ਲਾਇਆ ਜਾ ਰਿਹਾ ਕਿ 14-15 ਜਨਵਰੀ ਦੇ ਨੇੜੇ ਤੇੜੇ ਜਾ ਕੇ ਕੇਂਦਰੀ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਸਕਦਾ, ਕਿਉਂਕਿ ਇਸ ਨੂੰ ਜਿਹੜਾ ਇਹ ਮਹੀਨਾ ਹੈ, ਇਸ ਮਹੀਨੇ ਨੂੰ ਇਹ ਹਿੰਦੂ ਮਿੱਥ ਦੇ ਹਿਸਾਬ ਨਾਲ ਖਰਮਾਸ ਮਹੀਨਾ ਜਾਂ ਮਾੜਾ ਮਹੀਨਾ ਮੰਨਿਆ ਜਾਂਦਾ ਕਿ ਇਹਨਾਂ ਦਿਨਾਂ 'ਚ ਕੋਈ ਚੰਗਾ ਕੰਮ ਨਹੀਂ ਕਰਨਾ ਜੀ। ਤੇ ਇਸ ਲਈ ਉਹ 14 ਤਰੀਕ ਤੋਂ ਬਾਅਦ ਜਦੋਂ ਨਵਾਂ ਮਹੀਨਾ ਚੜੂਗਾ ਤਾਂ ਉਸ ਮਹੀਨੇ ਫਿਰ ਦੇਸੀ ਮਹੀਨੇ ਦੇ ਹਿਸਾਬ ਨਾਲ ਫਿਰ ਇਹ ਕਹਿਣਗੇ ਕਿ ਹੁਣ ਕਰ ਲਓ। ਤੇ ਮੈਨੂੰ ਪਤਾ ਲੱਗ ਰਿਹਾ ਪ੍ਰਵੀਨ ਜੀ, ਇਸ ਵਾਰ ਵੀ 10 ਤੋਂ 12 ਮੰਤਰੀ ਬਦਲੇ ਜਾ ਸਕਦੇ ਨੇ ਜੀ। ਔਰ ਇਹਦੇ ਲਿਸਟਾਂ ਤਿਆਰ ਨੇ। ਜੀ ਜੀ। ਲਿਸਟ ਬਣ ਗਈ ਆ, ਨਾਮ ਤਿਆਰ ਹੋ ਗਏ, ਉਹਦੇ ਵਿੱਚ ਤੁਹਾਨੂੰ ਕਿੰਨੇ ਚਿਹਰੇ ਬਿਲਕੁਲ ਨਵੇਂ ਮਿਲਣਗੇ। ਔਰ ਐਕਤੀ ਬੀਬੀਆਂ ਨੂੰ ਔਰ ਆਦੀਵਾਸੀ ਖੇਤਰ ਨੂੰ ਤੇ ਖਾਸ ਕਰ ਸਾਡੇ ਪਛੜੇ ਤੇ ਦਲਿਤ ਭਾਈਚਾਰੇ ਨੂੰ, ਉਹਨੂੰ ਨੁਮਾਇੰਦਗੀ ਮਿਲਣ ਦੀ ਸੰਭਾਵਨਾ ਵੱਧ ਹੈ। ਠੀਕ ਹੈ। ਤੇ ਇਸ ਲਈ ਇਸ ਸੰਭਾਵਨਾ ਨੂੰ ਦੇਖਦੇ ਹੋਏ ਜਿਨ੍ਹਾਂ 9 ਸੂਬਿਆਂ 'ਚ ਚੋਣ ਹੈ ਉੱਥੋਂ ਕਿਹਨੂੰ ਨੁਮਾਇੰਦਗੀ ਮਿਲਦੀ ਹੈ ਇਹ ਦੇਖਣ ਵਾਲੀ ਗੱਲ ਹੋਊਗੀ। ਔਰ ਜਿਨ੍ਹਾਂ ਨੂੰ ਹਟਾਉਣਾ ਜੀ ਜੀ, ਉਹਨਾਂ ਨੂੰ ਪਹਿਲਾਂ ਬਿਠਾ ਕੇ ਭਰੋਸੇ 'ਚ ਲੈ ਲਿਆ ਕਿ ਤੁਹਾਨੂੰ ਮੌਜ ਮਸਤੀ ਕਰਾਤੀ, ਹੁਣ ਤੁਸੀਂ ਸੰਗਠਨ 'ਚ ਕੰਮ ਕਰੋ, ਅਗਲੀ ਵਾਰ ਫਿਰ ਸਰਕਾਰ ਆਊਗੀ ਤਾਂ ਪਹਿਲੀ ਲਿਸਟ 'ਚ ਤੁਸੀਂ ਹੋਵੋਗੇ। ਜੀ 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 ਬਿਲਕੁਲ। ਸੋ ਇਹੀ ਪਿਛਲਿਆਂ ਨੂੰ ਕਹਿ ਕੇ ਹਟਾਇਆ ਸੀ। ਜੀ ਜੀ। ਸੋ ਇਸ ਲਈ ਜਿਹੜਾ ਬੀਜੇਪੀ ਦਾ ਇਹ ਫਾਰਮੂਲਾ ਹੈ, ਇਸ ਫਾਰਮੂਲੇ ਦੇ ਤਹਿਤ ਉਹ 9 ਸੂਬਿਆਂ ਦੀਆਂ ਚੋਣਾਂ ਜਿੱਤਣ ਦੇ ਲਈ ਤੇ 2024 ਦੀ ਤਿਆਰੀ ਦੇ ਲਈ ਕਿ ਜਿਨ੍ਹਾਂ ਨੂੰ ਮੰਤਰੀ ਮੰਡਲ 'ਚ ਰੱਖ ਲਿਆ ਉਹ ਸਾਰੇ ਇੱਕ ਵਾਰ ਆਪਣੇ ਇਲਾਕੇ 'ਚ ਗੋਗਾ ਗਾਉਣ ਜੋਗਾ ਕਿ ਅਸੀਂ ਮੰਤਰੀ ਰਹੇ ਹਾਂ ਜਾਂ ਮੰਤਰੀ ਬਣ ਗਏ ਹਾਂ, ਤੇ ਬਾਕੀ ਕਹਿਣਗੇ ਦੇਖੋ ਸਾਡੀ ਵਾਰੀ ਆ ਗਈ, ਇਸ ਲਈ ਸਭ ਦੀ ਆ ਸਕਦੀ ਆ। ਇਸ ਹਵਾਲੇ ਨਾਲ ਇਹ 2024 ਦੀ ਤਿਆਰੀ ਆ। ਪਹਿਲ 9 ਸੂਬਿਆਂ ਦੀ ਚੋਣਾਂ ਨੂੰ ਦਿੱਤੀ ਜਾ ਰਹੀ ਹੈ ਔਰ 14 ਜਨਵਰੀ ਤੱਕ ਇਹ ਫੇਰ ਬਦਲ ਹੋਣ ਦੀ ਸੰਭਾਵਨਾ। ਜੀ ਜੀ ਜੀ।
ਸ਼ਰਮਾ ਜੀ, ਗੱਲ ਕਰਦੇ ਚੱਲੀਏ ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਕਰਨਾਟਕਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਤੇ ਤੇਲੰਗਾਨਾ ਹਾਂ ਦੇ ਵਿੱਚ ਇਹ ਚੋਣਾਂ ਹੋਣੀਆਂ ਨੇ। ਤੇ ਬਿਲਕੁਲ ਰਾਜਸਥਾਨ ਦੇ ਵਿੱਚ ਕਾਂਗਰਸ ਸ਼ਾਇਦ ਕਰ ਰਹੀ, ਕਿਉਂਕਿ ਉਹ ਅਸ਼ੋਕ ਗਹਿਲੋਤ ਹੋਣੀ ਬਿਲਕੁਲ ਮੰਤਰੀ ਨੇ, ਹਨਾ। ਬਿਲਕੁਲ ਬਿਲਕੁਲ ਤੇ 3 ਵੱਡੇ ਸੂਬੇ ਸ਼ਰਮਾ ਜੀ ਦੇ ਵਿੱਚ ਆਉਂਦੇ ਆ, ਰਾਜਸਥਾਨ 200 ਸੀਟਾਂ, ਮੱਧ ਹੂੰ ਪ੍ਰਦੇਸ਼ 230, ਕਰਨਾਟਕਾ ਹੂੰ 224, ਤੇ ਮੱਧ ਬਿਲਕੁਲ ਪ੍ਰਦੇਸ਼ ਤੇ ਕਰਨਾਟਕਾ ਦੇ ਵਿੱਚ ਬੀਜੇਪੀ ਸ਼ਾਇਦ ਹਾਂਜੀ, ਉੱਥੇ ਇਹਨਾਂ ਨੂੰ ਸਭ ਤੋਂ ਵੱਧ ਡਰ ਲੱਗ ਰਿਹਾ ਉੱਥੇ ਵੱਧ ਡਰ ਕਿ ਲੱਗ ਰਿਹਾ ਹਾਂ ਜੀ। ਡਰ ਲੱਗ ਰਿਹਾ ਇਹਨਾਂ ਨੂੰ ਉੱਥੇ। ਜੀ, ਜੀ। ਬਿਲਕੁਲ ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰੀਏ ਹਰਿਆਣੇ ਦੇ ਵਿੱਚ ਪੰਥਕ ਰਾਜਨੀਤੀ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਝਿੰਡਾ ਨੇ ਇੱਕ ਹੋਰ ਵੱਖਰੀ ਕਮੇਟੀ ਦਾ ਝੰਡਾ ਹੈ ਜਿਹੜਾ ਉਹ ਗਾਡੀ ਦਿੱਤਾ ਜੀ। ਬਿਲਕੁਲ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਦੇ ਦੌਰਾਨ ਚਰਚਾ ਕਰਦੇ ਰਹੇ ਹਾਂ ਔਰ ਆਪਾਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਗੱਲ ਤੋਂ ਜਾਣੂ ਵੀ ਕਰਾਇਆ ਸੀਗਾ ਕਿ ਹਾਂਜੀ। ਹਰਿਆਣਾ 'ਚ ਇੱਕ ਹੋਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਮ ਲੈ ਸਕਦੀ ਆ ਜੀ ਬਿਲਕੁਲ। ਤੇ ਉਹ ਝਿੰਡਾ ਦੇ ਰੂਪ 'ਚ ਹੋਊਗੀ, ਕਿਉਂਕਿ ਝਿੰਡਾ ਨੇ ਜਿਹੜੀ ਮੌਜੂਦਾ ਕਮੇਟੀ ਬਣੀ ਆ ਉਸ ਕਮੇਟੀ ਦੇ ਵਿੱਚ ਕੁਝ ਨਾਮ ਦਰਜ ਕਰਾਉਣ ਦੇ ਲਈ ਇੱਕ ਲਿਸਟ ਸੌਂਪੀ ਸੀ ਸਰਕਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਾਹੀਂ ਕਿ ਨਾਵਾਂ ਨੂੰ 31 ਦਸੰਬਰ ਤੱਕ ਸ਼ਾਮਲ ਕਰਾਓ। ਜੇਕਰ ਇਹਨਾਂ ਨੂੰ ਸ਼ਾਮਲ ਨਹੀਂ ਕਰਦੇ ਫਿਰ ਅਸੀਂ ਆਪਣੀ ਵੱਖਰੀ ਕੁਝ ਵੀ ਫੈਸਲਾ ਲੈ ਸਕਦੇ ਹਾਂ। ਫਿਰ ਵੱਡਾ ਧਮਾਕਾ ਹੋਊਗਾ ਕਹਿੰਦੇ 1 ਤਰੀਕ ਤੋਂ ਬਾਅਦ। ਸੋ ਵੱਡਾ ਧਮਾਕੇ ਦੇ ਰੂਪ 'ਚ ਆਪਾਂ ਗੱਲ ਕੀਤੀ ਸੀ ਕਿ ਵੱਡੇ ਧਮਾਕੇ ਦੇ ਰੂਪ 'ਚ ਇੱਕ ਹੋਰ ਕਮੇਟੀ ਜਨਮ ਲੈ ਸਕਦੀ ਆ ਔਰ ਉਹ ਕਮੇਟੀ ਬਣ ਗਈ ਪ੍ਰਵੀਨ ਜੀ। ਉਸ ਕਮੇਟੀ ਦੇ 41 ਨਾਮ ਲੈ ਕੇ ਜਗਦੀਸ਼ ਸਿੰਘ ਝਿੰਡਾ ਹੋਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਪਹੁੰਚ ਗਏ ਕਿ ਸਾਨੂੰ ਦੋ ਥਾਪੜਾ ਜੀ, ਦੋ ਪ੍ਰਵਾਨਗੀ ਸਾਨੂੰ ਜੀ। ਅਸਲ 'ਚ ਜਗਦੀਸ਼ ਝਿੰਡਾ ਉਹ ਨਾਂ ਏ ਜਿਹਦੇ ਕਾਰਨ ਅੱਜ ਹਰਿਆਣਾ 'ਚ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਹੈ। ਠੀਕ ਹੈ। ਜਗਦੀਸ਼ ਝਿੰਡਾ ਤੇ ਨਲਬੀ ਹੋਰੀ ਇਹ ਦੋ ਵਿਅਕਤੀ ਨੇ ਜਿਨ੍ਹਾਂ ਨੇ ਹਰਿਆਣਾ 'ਚ ਵੱਖਰੀ ਕਮੇਟੀ ਦਾ ਮੁੱਢ ਵੱਜਿਆ। ਇਹ ਝੰਡਾ ਲੈ ਕੇ ਤੁਰੇ ਸੀ ਔਰ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਦਰਸ਼ਕਾਂ ਨੂੰ, ਤਾਂ ਇਹ ਗੱਲ ਹੁਣ ਝਿੰਡਾ ਨੇ ਖੁਦ ਵੀ ਕਹੀ ਆ ਕੱਲ। ਝਿੰਡਾ ਕਹਿੰਦਾ ਕਿ ਮੈਂ ਗਿਆ ਸੀ ਸ਼੍ਰੋਮਣੀ ਕਮੇਟੀ ਵਾਲਿਆਂ ਕੋਲ ਕਿ ਭਾਈ ਹਰਿਆਣੇ ਨੂੰ ਬਣਦੀ ਨੁਮਾਇੰਦਗੀ ਦਿਆ ਕਰੋ ਜੀ, ਹਰਿਆਣੇ ਦੇ ਲਈ ਵੱਖਰੇ ਫੰਡ ਦਿਆ ਕਰੋ। ਜਦੋਂ ਉੱਥੋਂ ਦਸਵੰਧ ਆਉਂਦਾ, ਉੱਥੋਂ ਗੋਲਕਾਂ ਚੋਂ ਆਉਂਦਾ, ਤਾਂ ਉਹਨਾਂ ਲਈ ਵੀ ਵੱਖਰਾ ਫੰਡ ਰੱਖੋ। ਤੇ ਕਹਿੰਦੇ ਸਾਨੂੰ ਦਰਕਾਰ ਦਿੰਦੇ ਸੀ, ਸਾਨੂੰ ਭਜਾ ਦਿੰਦੇ ਸੀ, ਸਾਡੀ ਗੱਲ ਨਹੀਂ ਸੁਣਦੇ ਸੀ। ਕਹਿੰਦੇ ਫਿਰ ਮੈਂ ਬਾਦਲਾਂ ਕੋਲ ਗਿਆ ਜੀ, ਮੈਂ ਬਾਦਲਾਂ ਨੂੰ ਕਿਹਾ ਕਿ ਜੀ ਹਰਿਆਣੇ ਦੇ ਗੁਰਦੁਆਰਿਆਂ ਦੇ ਲਈ ਹਰਿਆਣੇ ਦੇ ਸਿੱਖਾਂ ਦੇ ਵਿੱਚ ਇੱਕ ਸਬ ਕਮੇਟੀ ਬਣਾ ਦਿਓ ਜਿਹੜੀ ਸ਼੍ਰੋਮਣੀ ਕਮੇਟੀ ਦੇ ਅਧੀਨ ਰਹਿ ਕੇ ਕੰਮ ਕਰੇ। ਸਾਰਾ ਲੈਗਾ ਦੇਗਾ ਉਹਨਾਂ ਨੂੰ ਜਾਵੇ, ਉਹਨਾਂ ਤੋਂ ਹੀ ਆਵੇ, ਪਰ ਉੱਥੇ ਦੀ ਕਮੇਟੀ ਹੋਵੇ, ਆਪਣੀ ਹੋਂਦ ਨਾਲ ਚੱਲੇ। ਤੇ ਕਹਿੰਦੇ ਬਾਦਲ ਕਹਿੰਦੇ ਕਿ ਲੰਗਰ ਛਕ ਲਿਆ, ਚਾਹ ਪੀ ਲਈ, ਚਲੋ ਘਰਾਂ ਨੂੰ। ਕਹਿੰਦੇ ਸਾਡੀ ਗੱਲ ਨਹੀਂ ਸੁਣੀ। ਸੋ ਉੱਥੇ ਤੋਂ ਝਿੰਡੇ ਹੋਰੀ ਨੇ ਇਹ ਕਦਮ ਪੁੱਟਿਆ, ਨਲਵੀ ਹੋਰੀ ਨਾਲ ਸੀ ਤੇ ਉਹਨਾਂ ਨੇ ਨਵੀਂ ਕਮੇਟੀ ਦੇ ਰੂਪ ਦੇ ਵਿੱਚ ਅੱਗੇ ਵਧਣਾ ਸ਼ੁਰੂ ਕੀਤਾ। ਤੇ ਉਸ ਸਮੇਂ ਭੁਪਿੰਦਰ ਸਿੰਘ ਹੁੱਡਾ ਨੂੰ ਲੱਗਦਾ ਸੀ ਕਿ ਮੈਨੂੰ ਸੂਟ ਕਰੇਗਾ ਇਹ, ਜੀ ਜੀ, ਕਿ ਇੱਥੇ ਦੇ ਹਰਿਆਣਾ ਦੇ ਸਿੱਖ ਮੇਰੇ ਨਾਲ ਸਾਰੇ ਆ ਸਕਦੇ ਨੇ, ਮੈਂ ਇਸ ਤਰ੍ਹਾਂ ਇਹਨਾਂ ਨੂੰ ਹੱਲਾਸ਼ੇਰੀ ਦਿੰਦਾ। ਤੇ ਉਹਨਾਂ ਨੇ ਝਿੰਡਾ ਨੂੰ ਥਾਪੜਾ ਦੇ ਦਿੱਤਾ ਤੇ ਝਿੰਡਾ ਆਪਣੀ ਚਾਲ ਚੱਲਦੇ ਗਏ। ਤੇ ਬੀਜੇਪੀ ਦੇ ਮਨ 'ਚ ਇਹ ਅਕਸ ਬਣ ਗਿਆ ਕਿ ਝਿੰਡਾ ਭੁਪਿੰਦਰ ਹੁੱਡੇ ਦਾ ਬੰਦਾ। ਠੀਕ ਹੈ। ਇਸ ਲਈ ਜਦੋਂ ਬੀਜੇਪੀ ਨੇ ਖੱਟਰ ਸਰਕਾਰ ਨੇ ਨਵੀਂ ਕਮੇਟੀ ਦੀ ਰੂਪਰੇਖਾ ਰਚੀ ਤਾਂ ਉਹਦੇ ਵਿੱਚੋਂ ਝਿੰਡਾ ਨੂੰ ਮਨਫੀ ਕਰਕੇ ਹੀ ਰਚੀ। ਝਿੰਡਾ ਬਾਹਰ ਹੋ ਗਏ, ਦਾਦੂਵਾਲ ਨੂੰ ਭਰੋਸੇ 'ਚ ਲੈ ਲਿਆ, ਨਲਬੀ ਨੂੰ ਦੇਈ ਰੱਖਿਆ ਥਾਪੜਾ ਕਿ ਕੋਈ ਨਾ ਤੈਨੂੰ ਵੀ ਸੀਨੀਅਰ ਮੀਤ ਪ੍ਰਧਾਨ ਬਣਾਵਾਂਗੇ। ਨਾ ਦਾਦੂਵਾਲ ਦੀ ਵਾਰੀ ਆਈ ਤੇ ਨਾ ਨਲਬੀ ਦੀ ਵਾਰੀ ਆਈ, ਉਹ ਸਾਰੇ ਬਾਹਰ ਹੋ ਗਏ। ਸੋ ਆਪਣੀ ਮਰਜ਼ੀ ਦੀ ਕਮੇਟੀ ਬਣਾਤੀ। ਹੁਣ ਝਿੰਡਾ ਵੀ ਉਹੀ ਬੋਲ ਰਹੇ ਨੇ, ਨਲਬੀ ਵੀ ਉਹੀ ਬੋਲ ਰਹੇ ਨੇ, ਦਾਦੂਵਾਲ ਹਲੇ ਵੀ ਕੋਈ ਆਸ ਰੱਖਦੇ ਨੇ ਸ਼ਾਇਦ ਜੀ। ਤੋ ਇਹ ਸਭ ਦੇ ਦਰਮਿਆਨ ਝਿੰਡਾ ਨੇ ਦੁਬਾਰਾ ਝੰਡਾ ਚੱਕਿਆ ਤੇ ਪਰ ਝੰਡਾ ਇਹੀ ਕਹਿ ਕੇ ਚੱਕਿਆ ਕਿ ਸਾਡੇ ਬੰਦੇ ਸ਼ਾਮਲ ਕਰ ਲਓ, ਫਿਰ ਸਾਨੂੰ ਕਮੇਟੀ ਮਨਜ਼ੂਰ ਆ। ਠੀਕ ਹੈ। ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਪਹਿਲਾਂ। ਹੁਣ ਤਾਂ ਉਹ ਇਹ ਕਹਿ ਰਹੇ ਨੇ ਕਿ ਆਰਐਸਐਸ ਦੀ ਕਮੇਟੀ ਹੈ, ਇਹ ਸੰਘ ਦੀ ਕਮੇਟੀ ਹੈ, ਇਹ ਭਾਜਪਾ ਦੀ ਕਮੇਟੀ ਹੈ, ਇਹ ਸਿੱਖਾਂ ਦੀ ਕਮੇਟੀ ਨਹੀਂ ਹੈ, ਹਰਿਆਣਾ ਦੀ ਕਮੇਟੀ ਨਹੀਂ ਹੈ। ਪਰ 31 ਦਸੰਬਰ ਤੱਕ ਉਹ ਇੰਤਜ਼ਾਰ ਕਰ ਰਹੇ ਸੀ। ਉਹ ਚਿੱਠੀ ਦੇ ਆਏ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿ ਸਾਡੇ ਆਹ ਨਾਮ ਸ਼ਾਮਲ ਕਰਾਓ ਜੀ ਵਿੱਚ, ਇਹਨਾਂ ਨੂੰ ਮੈਂਬਰ ਲਾਓ ਜੀ ਵਿੱਚ। ਤੇ ਜਦੋਂ ਨਾਮ ਸ਼ਾਮਲ ਨਹੀਂ ਹੋਏ ਫਿਰ ਉਹਨਾਂ ਨੇ ਵੱਖਰੀ ਕਮੇਟੀ ਦੇ ਲਈ 41 ਮੈਂਬਰ, ਉਹ ਕਹਿੰਦੇ ਜੀ ਅਸੀਂ ਪੂਰੇ ਹਰਿਆਣੇ 'ਚ ਸਰਵੇ ਕਰਾਇਆ। ਉਹ ਸਰਵੇ 'ਚ ਸਿੱਖਾਂ ਨੂੰ ਲੱਗਿਆ, ਪ੍ਰਬੰਧਕਾਂ ਗੁਰੂ ਘਰ 'ਚ ਸੇਵਾ ਸੰਭਾਲਣ ਵਾਲੀਆਂ ਧਿਰਾਂ ਨੂੰ ਲੱਗਿਆ, ਧਾਰਮਿਕ ਸੰਗਠਨਾਂ ਨੂੰ ਸਿੱਖਾਂ ਦੇ ਨੂੰ ਲੱਗਿਆ ਕਿ ਜੀ ਇਹ ਕਮੇਟੀ ਤਾਂ ਆਰਐਸਐਸ ਦੀ ਹੈ, ਇਹ ਭਾਜਪਾ ਦੀ। ਔਰ ਬਿਲਕੁਲ ਇਹ ਪੱਖ ਉੱਭਰ ਕੇ ਵੀ ਆਇਆ। ਹਾਂਜੀ ਹਾਂਜੀ, ਕਿ ਪਹਿਲੀ ਕਮੇਟੀ ਕਾਂਗਰਸ ਦੇ ਇਸ਼ਾਰੇ ਤੇ ਬਣ ਰਹੀ ਸੀ, ਦੂਸਰੀ ਕਮੇਟੀ ਹੁਣ ਖੱਟਰ ਦੇ ਇਸ਼ਾਰੇ ਤੇ ਬਣੀ ਆ ਤਾਂ ਭਾਜਪਾ ਦੇ ਇਸ਼ਾਰੇ ਤੇ। ਖੱਟਰ ਦਾ ਮਤਲਬ ਭਾਜਪਾ ਤੇ ਭਾਜਪਾ ਦਾ ਮਤਲਬ ਆਰਐਸਐਸ। ਹਾਂਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਕਿਹਦੇ ਵੱਲੋਂ ਖੇਡੇਗੀ, ਕਿਹਦੇ ਵੱਲੋਂ ਕੰਮ ਕਰੇਗੀ। ਉਹਨਾਂ ਨੇ ਆਪਣੀ ਮਰਜ਼ੀ ਦੇ ਬੰਦੇ ਲਾਏ ਨੇ ਤਾਂ ਇਸੇ ਲਈ ਲਾਏ ਨੇ ਕਿ ਸਾਡੀ ਹਾਂ ਛਾਂ ਮਿਲਾਉਣ। ਹਾਂਜੀ, ਪਰ ਝਿੰਡਾ ਹੋਰਾਂ ਦੀ ਵੀ ਨਜ਼ਰ ਤਾਂ ਉਸੇ ਗੱਦੀ ਤੇ ਸੀ ਨਾ। ਅਗਲਾ ਕਹਿੰਦਾ ਕਿ ਮੁੱਢ ਮੈਂ ਵੱਜਿਆ, ਨੀ ਮੈਂ ਰੱਖੀ ਤੇ ਸਾਡੇ ਹੱਥ ਕੀ ਲੱਗਿਆ। ਬਿਲਕੁਲ।
ਸੋ ਇਸ ਲਈ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਦੀ ਸੇਵਾ ਤੇ ਕੋਈ ਸ਼ੰਕੇ ਸ਼ੋਭੇ ਨੇ, ਹਾਂਜੀ, ਪਰ ਮਸਲਾ ਇਹ ਆ ਕਿ ਗੋਲਕ ਚੋਂ ਮੁੱਠੀ ਭਰ ਕੇ ਮੈਂ ਹੀ ਦਵਾਂ ਸੇਵਾ ਲਈ, ਜੇਬ ਚੋਂ ਨਹੀਂ, ਆਪਣੇ ਖਿੱਸੇ ਚੋਂ ਨਹੀਂ। ਮਸਲਾ ਗੋਲਕਾਂ ਦੇ ਅਧਿਕਾਰ ਖੇਤਰ ਦਾ, ਮਸਲਾ ਗੁਰੂ ਘਰਾਂ ਦੇ ਅਧਿਕਾਰ ਖੇਤਰਾਂ ਦਾ, ਮਸਲਾ ਉਹਨਾਂ ਦੇ ਗੁਰੂ ਘਰਾਂ ਦੇ ਅਗਵਾਈ ਹੇਠ ਚੱਲਣ ਵਾਲੇ ਸਕੂਲ ਕਾਲਜਾਂ ਦੇ ਅਧਿਕਾਰ ਖੇਤਰ ਦਾ, ਮਸਲਾ ਕੁਰਸੀ ਦਾ ਹੀ ਹੈ ਪ੍ਰਵੀਨ ਜੀ। ਸੋ ਜਗਦੀਸ਼ ਸਿੰਘ ਝੀਂਡਾ 41 ਮੈਂਬਰਾਂ ਦੀ ਕਮੇਟੀ ਦਾ ਨਵਾਂ ਰੂਪ ਰੰਗ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਨੇ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਕਮੇਟੀ ਦੇ ਨਾਂ ਸੌਂਪਾਂ ਤੇ ਉਹਨਾਂ ਨੂੰ ਕਹਾਂ ਕਿ ਸਾਨੂੰ ਥਾਪੜਾ ਦਿਓ ਜੀ, ਅਸੀਂ ਕਮੇਟੀ ਦੇ ਰੂਪ 'ਚ ਸੇਵਾ ਕਰਨਾ ਚਾਹੁੰਦੇ ਹਾਂ। ਤੇ ਜਥੇਦਾਰ ਸਾਹਿਬ ਉਧਰ ਨਹੀਂ ਸੀਗੇ, ਦਫ਼ਤਰ 'ਚ ਰਿਪੋਰਟ ਸੌਂਪਿਆ ਏ ਤੇ ਹੁਣ ਉਹ ਚਾਹੁੰਦੇ ਨੇ ਕਿ ਸ਼੍ਰੋਮਣੀ ਕਮੇਟੀ ਕਹੇ ਕਿ ਹਾਂ ਠੀਕ ਹੈ, ਇਹ ਕਮੇਟੀ ਨੂੰ ਅਸੀਂ ਮਾਨਤਾ ਦਿੰਦੇ ਹਾਂ, ਕਿਉਂਕਿ ਇਹ ਸਿੱਖਾਂ ਦੀ ਕਮੇਟੀ ਹੈ, ਇਹ ਸਰਕਾਰੀ ਕਮੇਟੀ ਨਹੀਂ ਹੈ। ਜੀ, ਪਰ ਸ਼੍ਰੋਮਣੀ ਕਮੇਟੀ ਕਿਉਂ ਆਪਣੀ ਇੱਕ ਹੋਰ ਸ਼ਰੀਕ ਪੈਦਾ ਕਰਨਾ ਚਾਹੇਗੀ? ਉਹ ਤਾਂ ਪਹਿਲਿਆਂ ਤੋਂ ਔਖੀ ਆ। ਤੇ ਦੂਸਰੇ ਪਾਸੇ ਮਾਮਲਾ ਕੋਰਟ 'ਚ ਆ, ਤੇ ਇਸ ਲਈ ਕੋਰਟ ਨੂੰ ਦੇਖਦਿਆਂ ਹੋਇਆ ਸ਼੍ਰੋਮਣੀ ਕਮੇਟੀ ਕੋਈ ਇਹੋ ਜਿਹਾ ਨਹੀਂ ਕਹੀ ਕਿ ਕਿਸੇ ਹੋਰ ਪੱਖ ਨਾਲ ਖੜਨ ਦੀ। ਸੋ ਇਸ ਲਈ ਨਾ ਤਾਂ ਇਸ ਕਮੇਟੀ ਨੂੰ ਉਹਨੇ ਮਾਨਤਾ ਦੇਣੀ ਆ ਤੇ ਨਾ ਜਿਹੜੀ ਕਮੇਟੀ ਨੂੰ ਸਰਕਾਰ ਨੇ ਬਣਾਇਆ ਉਹਨੂੰ ਉਹਨਾਂ ਨੇ ਮਾਨਤਾ ਦੇਣੀ ਆ, ਪਰ ਉਸ ਕਮੇਟੀ ਨੂੰ ਉੱਥੇ ਦੀ ਸਰਕਾਰ ਨੇ ਮਾਨਤਾ ਦਿੱਤੀ, ਇਸ ਲਈ ਉਹ ਕਮੇਟੀ ਦਾ ਕੰਮ ਕਰਦੀ ਨਜ਼ਰ ਆਏਗੀ। ਠੀਕ ਹੈ, ਪਰ ਹੁਣ ਇਹ ਕਮੇਟੀ ਕੀ ਰੂਪ ਲੈਂਦੀ ਹੈ, ਜਗਦੀਸ਼ ਸਿੰਘ ਝੀਂਡੇ ਦਾ ਗੱਡਿਆ ਝੰਡਾ ਹੁਣ ਕਿਹੜੇ ਪਾਸੇ ਨੂੰ ਲਹਿਰਾਉਂਦਾ, ਇਹ ਦੇਖਣ ਵਾਲੀ ਗੱਲ ਹੈ। ਜੀ ਜੀ ਬਿਲਕੁਲ, ਪੰਥਕ ਰਾਜਨੀਤੀ ਉੱਥੋਂ ਦੇ ਕਿਹੜਾ ਰੁਖ ਅਖਤਿਆਰ ਕਰਦੀ ਹੈ ਇਹ ਵੇਖਣੀ ਚਾਹੀਦੀ। ਰੁਖ ਕਰਕੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਰਿਹਾਇਸ਼ ਦਾ ਕਹਿੰਦੇ ਨੇੜਿਓਂ ਜਿੰਦਾ ਬੰਬ ਮਿਲਿਆ ਤੇ ਸਨਸਨੀ ਫੈਲ ਗਈ। ਸ਼ਰਮਾ ਜੀ ਬਿਲਕੁਲ ਪ੍ਰਵੀਨ ਜੀ, ਕੱਲ ਦੁਪਹਿਰ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਹਨਾਂ ਦੋਵਾਂ ਦੀ ਸਰਕਾਰੀ ਰਿਹਾਇਸ਼ ਹੈ ਜਿਹੜੀ ਚੰਡੀਗੜ੍ਹ ਦੇ ਸਥਿਤ 2 ਸੈਕਟਰ ਦੀ ਕੋਠੀ ਹੈ ਜਿਹੜੀ, ਉਹਨਾਂ ਸਰਕਾਰੀ ਰਿਹਾਇਸ਼ ਤੋਂ ਬਿਲਕੁਲ ਮਤਲਬ ਪੌਣੇ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਜਿੰਦਾ ਬੰਬ ਮਿਲਿਆ। ਠੀਕ ਹੈ, ਇਹ ਜਿੰਦਾ ਸੈੱਲ ਹੈ, ਮਤਲਬ ਕਿ ਜਿਹੜਾ ਉਹ ਵੱਡੀ ਤੋਪ ਜਿਹੇ 'ਚ ਪਾ ਕੇ ਚਲਾਇਆ ਜਾਂਦਾ। ਸੋ ਇਸ ਲਈ ਪਰ ਜੇਕਰ ਇਹਦੇ ਪਰ ਕੋਈ ਵੱਡੇ ਭਾਰੀ ਚੀਜ਼ ਦਾ ਹਮਲਾ ਜਿਵੇਂ ਥੋੜੇ ਵਰਗੇ ਦੀ ਮਾਰ ਮਾਰੀ ਜਾਵੇ ਤਾਂ ਵੀ ਇਹ ਫਟ ਜਾਂਦਾ। ਸੋ ਇਸ ਲਈ ਉਹ ਜਿੰਦਾ ਬੰਬ ਦਾ ਮਿਲਣਾ, ਇੱਕ ਉੱਥੇ ਪਾਰਕ ਹੈ ਰਜਿੰਦਰਾ ਪਾਰਕ ਜਾਂ ਉਹਦੇ ਵਿੱਚ ਅੰਬਾਂ ਦਾ ਬਾਗ ਲੱਗਿਆ ਹੋਇਆ, ਉਸ ਅੰਬਾਂ ਦੇ ਬਾਗ ਦਾ ਜਿਹੜਾ ਟਿਊਬਵੈਲ ਆਪਰੇਟਰ ਹੈ ਉਹਦੀ ਨਜ਼ਰ ਪੈਂਦੀ ਹੈ ਤੇ ਉਹ ਜਾ ਕੇ ਪੁਲਿਸ ਨੂੰ ਸੂਚਨਾ ਕਰਦਾ ਹੈ ਤੇ ਸੂਚਨਾ ਤੋਂ ਬਾਅਦ ਪੁਲਿਸ ਆਉਂਦੀ ਹੈ, ਉਸਨੂੰ ਚੰਡੀਗੜ੍ਹ ਪੁਲਿਸ ਉਹ ਆਪਣੇ ਦਾਇਰੇ 'ਚ ਲੈਂਦੀ ਹੈ। ਉੱਥੇ ਰੇਤੇ ਦੀਆਂ ਬੋਰੀਆਂ ਤੇ ਫਿਰ ਢੋਲ ਦੇ ਨਾਲ ਢੱਕ ਕੇ, ਰੇਤਾ ਬੋਰੀ ਢੱਕ ਕੇ, ਫਿਰ ਚੰਡੀ ਮੰਦਰ ਜਿਹੜੀ ਆਰਮੀ ਆ ਉਹਨੂੰ ਸੂਚਨਾ ਦਿੱਤੀ ਜਾਂਦੀ ਹੈ, ਉਹਨਾਂ ਦੀ ਟੀਮ ਨੂੰ ਸੱਦ ਲਿਆ ਜਾਂਦਾ। ਔਰ ਇਹ ਸਾਰਾ ਕੁਝ ਮੁੱਖ ਮੰਤਰੀ 2 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਕੋਠੀ ਤੋਂ ਮਹਿਜ ਪੌਣਾ ਕਿਲੋਮੀਟਰ ਦੀ ਦੂਰੀ ਤੇ, ਖਾਸ ਕਰ ਭਗਵੰਤ ਮਾਨ ਹੋਰਾਂ ਦਾ ਜਿਹੜਾ ਹੈਲੀਪੈਡ ਹੈ ਜਿੱਥੋਂ ਮੁੱਖ ਮੰਤਰੀ ਸਾਹਿਬ ਉਡਾਨਾਂ ਭਰਦੇ ਨੇ, ਉਤਰਦੇ ਚੜ੍ਹਦੇ ਨੇ, ਉਹ ਤੋਂ ਮਹਿਜ 500 ਮੀਟਰ ਦੀ ਦੂਰੀ ਤੇ ਸੀ। ਜੀ 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 ਜੀ। ਸੋ ਇਸ ਲਈ ਇੱਕ ਪਾਸੇ ਪਿਛਲੇ ਦਿਨਾਂ 'ਚ ਮੋਹਾਲੀ 'ਚ ਆਪਾਂ ਦੇਖਿਆ ਕਿ ਹਮਲਾ ਹੋ ਕੇ ਹਟਦਾ ਹੈ ਨਾ, ਦੂਸਰੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਡਰੋਨ ਵਾਲੀਆਂ ਗੱਲਾਂ, ਕਹਿੰਦੀ ਅਸੀਂ ਇੰਨੇ ਮਾਰ ਕੇ ਕਰਾ ਲਏ। ਬੇਸ਼ੱਕ ਉਹ 'ਚ ਮਜ਼ਾਕ ਵੀ ਉੜਿਆ ਸਰਕਾਰ ਦਾ ਕਿ ਆਹ ਕਿਹੜਾ ਰਿਪੋਰਟ ਕਾਰਡ ਪੇਸ਼ ਕਰੀ ਜਾਂਦੇ ਹੋ ਕਿ ਭਾਈ ਡਰੋਨ ਤਾਂ BSF ਨੇ ਜਾਂ ਫੌਜ ਨੇ ਮਾਰੇ ਨੇ, ਤੁਸੀਂ ਆਪਣੇ ਨੰਬਰ ਕਿਉਂ ਗਣਾਈ ਜਾਂਦੇ ਹੋ। ਸੋ ਬੇਸ਼ੱਕ ਪਰ ਉਹ ਉਸ ਡਰੋਨ ਦੇ ਹਵਾਲੇ ਨਾਲ ਪੰਜਾਬ ਦੇ ਉੱਤੇ ਚਰਚਾ ਆਉਂਦੀ ਆ, ਪੰਜਾਬ 'ਚ ਨਸ਼ੇ ਦੇ ਹਥਿਆਰਾਂ ਦੀ ਗੱਲ ਆਉਂਦੀ ਆ ਤੇ ਹੁਣ ਮੁੱਖ ਮੰਤਰੀ ਦੇ ਘਰ ਦੇ ਨੇੜੇ ਤੱਕ ਜੀ। ਸੋ ਇਹਦਾ ਮਤਲਬ ਕੀ ਇਹ ਦੱਸਿਆ ਜਾ ਰਿਹਾ ਹੈ ਸ਼ਰਾਰਤੀ ਤੱਤਵਾਂ ਵੱਲੋਂ ਕਿ ਸਾਡੀ ਪਹੁੰਚ ਦੇਖੋ ਕਿੱਥੇ ਤੱਕ, ਅਸੀਂ ਮੁੱਖ ਮੰਤਰੀ ਦੇ ਘਰ ਤੱਕ ਜਿੰਦਾ ਬੰਬ ਲੈ ਕੇ ਪਹੁੰਚ ਜਾਂਦੇ ਹਾਂ, ਜਾਂ ਇਹ ਪੰਜਾਬ ਦੇ ਸੁਰੱਖਿਆ ਦੀ ਪੋਲ ਖੁੱਲਦੀ ਹੈ ਕਿ ਭਾਈ ਪੰਜਾਬ ਦਾ ਸਿਸਟਮ ਕੰਟਰੋਲ 'ਚ ਨਹੀਂ ਹੈ ਸੁਰੱਖਿਆ ਦਾ ਪਹਿਲੂ, ਔਰ ਇਹ ਮੁੱਖ ਮੰਤਰੀ ਸਾਹਿਬ ਉਹ ਨੇ ਜਿਹੜੇ ਖੁਦ ਗ੍ਰਹਿ ਮੰਤਰੀ ਨੇ। ਜੀ ਜੀ। ਸੋ ਜੇਕਰ ਪੰਜਾਬ ਦੀ ਰਾਜਧਾਨੀ ਦੇ ਵਿੱਚ ਮਤਲਬ ਇਹ ਹੈ ਤਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਹੀ ਜਾਊਗੀ, ਕਿਹਨੂੰ ਇਸ ਪੱਖ ਤੋਂ ਦੇਖਣ ਦੀ ਲੋੜ ਆ। ਦੂਸਰੇ ਪਾਸੇ ਕੱਲ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਬਾਰ-ਬਾਰ ਢੋਲ ਦਾ ਢੱਕਣ ਚੱਕ ਕੇ ਦੇਖੀ ਜਾਂਦੇ ਸੀ। ਉਹ ਕਹਿੰਦੇ ਭਾਈ ਤੁਹਾਨੂੰ ਤਾਂ ਪਤਾ ਹੋਵੇ ਕਿ ਇਹ ਖਿਲੌਣਾ ਨਹੀਂ ਹੈ, ਕੋਈ ਜਾਨਵਰ ਨਹੀਂ ਫੜਿਆ, ਜਿੰਦਾ ਬੰਬ ਹੈ। ਜੀ ਜੀ। ਸੋ ਇਸ ਲਈ ਤੁਸੀਂ ਉਹਨੂੰ ਤਾਂ ਕੰਟਰੋਲ ਕਰ ਰਿਹਾ, ਉਸ ਏਰੀਆ ਨੂੰ ਵੀ ਤਾਂ ਕੰਟਰੋਲ ਕਰਨਾ ਸੀ। ਬੰਬ ਤੇ ਤਾਂ ਢੋਲ ਰੱਖ ਲਿਆ ਤੇ ਆਲੇ ਦੁਆਲੇ ਵੀ ਲਾਉਣਾ ਸੀ ਕਿ ਆਮ ਲੋਕ ਏਦਾਂ ਨਾ ਆਉਣ। ਸੋ ਇਸ ਲਈ ਬੰਬ ਰੋਧਕ ਦਸਤਿਆਂ ਨੂੰ ਬੁਲਾ ਲਿਆ ਗਿਆ ਤੇ ਉਸ ਤੋਂ ਬਾਅਦ ਉਸਨੂੰ ਮਤਲਬ ਕਿ ਸ਼ਿਫਟ ਕਰਨ ਦੀ ਉਹ ਕਵਾਇਦ ਚਲਾਈ ਗਈ। ਸੋ ਇਹ ਇੱਕ ਵੱਡਾ ਮਤਲਬ ਕਿ ਪਹਿਲੂ ਹੈ ਸੁਰੱਖਿਆ ਦੇ ਨਜ਼ਰੀਏ ਤੋਂ। ਜੇਕਰ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਨੇੜੇ ਤੱਕ ਮਤਲਬ ਜਿੰਦਾ ਬੰਬ ਪਹੁੰਚ ਸਕਦੇ ਨੇ ਤਾਂ ਇਹਦਾ ਮਤਲਬ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਲੈ ਕੇ ਜਿਹੜਾ ਸਵਾਲ ਖੜਾ ਉਹ ਵੱਡਾ ਸਵਾਲ ਖੜਾ ਹੁੰਦਾ ਉਹਦੇ ਨਾਲ। ਜੀ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰਕੇ ਆਪਾਂ ਨੋਟਬੰਦੀ ਦੀ। ਕਹਿੰਦੇ ਬਹੁਤ ਰੌਸ਼ਨ ਦਿਮਾਗ ਬੰਦੇ ਹੁੰਦੇ ਜਿਹੜੇ ਬਹੁਤ ਜ਼ਿਆਦਾ ਬਹੁਮਤ ਦੂਜੇ ਪਾਸੇ ਹੋਣ ਦੇ ਬਾਵਜੂਦ ਵੀ ਆਪਣੇ ਸਟੈਂਡ ਉੱਤੇ ਕਾਇਮ ਰਹਿੰਦੇ ਨੇ, ਆਪਣੀ ਗੱਲ ਉੱਤੇ ਕਾਇਮ ਰਹਿੰਦੇ ਨੇ। ਸੁਪਰੀਮ ਕੋਰਟ ਦਾ ਫੈਸਲਾ ਨੋਟਬੰਦੀ ਹੋ ਗਿਆ ਜਾਇਜ਼ 4-1 ਦੇ ਬਹੁਮਤ ਦੇ ਨਾਲ, ਕਹਿ ਲਓ ਹਨਾ। ਪਰ ਮੈਂ ਉਹਨਾਂ ਬਾਰੇ ਪੜ੍ਹ ਰਿਹਾ ਸੀ, ਤੁਹਾਨੂੰ ਮੈਂ ਛੋਟੀ ਜਿਹੀ ਗੱਲ ਦੱਸਦਾ, ਉਸ ਤੋਂ ਬਾਅਦ ਤੁਸੀਂ ਇਹਦਾ ਜਿਹੜੇ BV ਨਾਗਰਤਨਾ ਨੇ, ਜਿਨ੍ਹਾਂ ਨੇ
ਆਪਣੀ ਅਲੱਗ ਰਾਏ ਰੱਖੀ ਹੈ, ਜਿਹੜੇ ਕਹਿੰਦੇ ਨੇ ਕਿ ਨੋਟਬੰਦੀ ਦਾ ਤਰੀਕਾ ਗੈਰ ਕਾਨੂੰਨੀ ਸੀਗਾ। ਉਹਨਾਂ ਦੇ ਬਾਰੇ ਜਦੋਂ ਪੜ੍ਹਦੇ ਹਾਂ, ਸ਼ਰਮਾ ਜੀ ਕਿਆ ਬਾਤ ਆ, ਮਤਲਬ ਕਿਆ ਉਹਨਾਂ ਨੇ ਹੁਣ ਤੱਕ ਸਟੈਂਡ ਰੱਖੇ। 2010 ਵਾਲਾ ਕਰਨਾਟਕ ਦਾ ਰੌਲਾ, 2021 ਦੇ ਵਿੱਚ ਉਹਨਾਂ ਨੇ ਕਿਵੇਂ ਕਿਸ ਤਰੀਕੇ ਦੇ ਨਾਲ ਸਹੁੰ ਚੁੱਕੀ, ਔਰ ਅੱਜ ਬਿਲਕੁਲ ਵੀ ਆਪਣੇ ਸਟਾਂਸ ਤੇ ਕਾਇਮ ਨੇ ਕਿ ਬਈ ਇਹ ਜਿਹੜਾ ਨੋਟਬੰਦੀ ਸੀ ਇਹ ਗੈਰ ਕਾਨੂੰਨੀ ਸੀ। ਜੀ ਪ੍ਰਵੀਨ ਜੀ, ਮੈਂ ਇਹਨੂੰ ਹੋਰ ਇੱਕ ਪਹਿਲੂ ਤੋਂ ਵੀ ਦੇਖਦਾ ਜੀ ਕਿ ਮਰਦਾਨਗੀ ਕਿਹਨੂੰ ਕਹਿੰਦੇ ਨੇ। ਜੀ 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 ਬਿਲਕੁਲ ਸਹੀ ਆਹ ਮਰਦਾਨਗੀ ਹੈ। ਇਹ ਮਤਲਬ ਬਿਲਕੁਲ ਸਹੀ। ਜਿਹੜੇ ਆਪਣੇ ਆਪ ਨੂੰ ਮੇਲ ਲਿਖਦੇ ਨੇ ਉਹ ਹੂੰ ਸਰਕਾਰ ਅੱਗੇ ਗੋਡੇ ਟੇਕ ਗਏ, ਹਾਂਜੀ ਹਾਂਜੀ ਔਰ ਜਿਹੜੀ ਬੀਬੀ ਲਿਖਦੀ ਹੈ ਆਪਣੇ ਆਪ ਨੂੰ, ਉਹਨੇ ਦਿਖਾਤਾ ਕਿ ਬੀਬੀਆਂ 'ਚ ਦਮ ਕਿੰਨਾ ਹੁੰਦਾ। ਦਮ ਕਿੰਨਾ। ਸੋ ਮੈਂ ਇਸ ਨੂੰ ਇਸ ਨਜ਼ਰੀ ਤੋਂ ਵੀ ਦੇਖਦਾ। ਜਿਹੜੇ ਕਹਿੰਦੇ ਆ ਨਾ ਕਿ ਔਰਤ ਤਾਂ ਕਮਜ਼ੋਰ ਹੁੰਦੀ ਆ, ਜੀ 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 ਸਹੀ ਹੈ। ਉਹ ਉੱਥੇ 4 ਬੰਦਿਆਂ ਦੇ ਦਬਾਅ ਹੇਠ ਵੀ ਨਹੀਂ ਆਈ। ਮਾਣਯੋਗ ਜੱਜ ਸਾਹਿਬਾਨ ਨੇ ਸਾਡੇ, ਬਿਲਕੁਲ ਬਿਲਕੁਲ ਸਤਿਕਾਰਤ ਹੈ। ਸਾਨੂੰ ਫੈਸਲਾ ਜੋ ਸੁਪਰੀਮ ਕੋਰਟ ਦਾ ਹੈ ਠੀਕ ਹੈ, ਸੁਪਰੀਮ ਕੋਰਟ ਦਾ ਫੈਸਲਾ, ਹਾਂਜੀ ਹਾਂਜੀ ਪਰ ਆਪਾਂ ਇਨਸਾਨ ਆ ਤੇ ਆਪਣਾ ਮਨ ਉਹ ਕਹਿੰਦਾ ਜੋ ਲੋਕਾਂ ਦਾ ਮਨ ਕਹਿੰਦਾ। ਆਪਾਂ ਉਹ ਗੱਲ ਲੋਕਾਂ ਦੇ ਮਨਾਂ ਦੇ ਪੱਖ ਤੋਂ ਜੇਕਰ ਮੈਂ ਗੱਲ ਕਰਾਂ ਤਾਂ ਲੋਕਾਂ ਨੂੰ ਲੱਗਦਾ ਕਿ ਯਾਰ ਬੀਬੀ ਉਹ ਬੜੀ ਕਮਾਲ ਨਿਕਲੀ। ਜੀ ਜੀ ਬੰਦੇ ਕਿਉਂ ਨਹੀਂ ਇਹ ਫੈਸਲਾ ਲੈ ਸਕੇ? ਉਹਨਾਂ ਨੇ ਕਿਉਂ ਪੱਖ ਪੂਰਿਆ? 5 ਜੱਜਾਂ ਦਾ ਬੈਂਚ ਸੀ, 5 ਜੱਜਾਂ ਦੇ ਬੈਂਚ ਚੋਂ 4 ਜੱਜਾਂ ਨੇ ਇਹ ਗੱਲ ਕਹੀ ਕਿ ਕਾਨੂੰਨੀ ਤੌਰ ਤੇ ਸਹੀ ਸੀਗੀ ਨੋਟਬੰਦੀ। ਹਾਂਜੀ ਉਹ ਕਹਿੰਦੇ ਅਸੀਂ ਆਰਥਿਕ ਪਹਿਲੂ ਤੇ ਨਹੀਂ ਗੱਲ ਕਰ ਰਹੇ, ਅਸੀਂ ਤਾਂ ਸਿਰਫ ਨੋਟਬੰਦੀ ਦੇ ਫੈਸਲੇ ਤੇ ਗੱਲ ਕਰ ਰਹੇ ਹਾਂ ਜੀ। ਸਾਡਾ ਤਾਂ ਬਸ ਇੰਨਾ ਕਿ ਮਕਸਦ ਹੈ ਕਿ ਹਾਂ ਨੋਟਬੰਦੀ ਐਲਾਨਣ ਦਾ ਫੈਸਲਾ ਕਾਨੂੰਨੀ ਨੁਕਤੇ ਅਨੁਸਾਰ ਸਹੀ ਸੀ ਜਾਂ ਗਲਤ, ਉਹਦਾ ਪ੍ਰਭਾਵ ਕੀ ਪਿਆ ਅਸੀਂ ਇਹ ਨਹੀਂ ਦੇਖ ਰਹੇ। ਇਹ ਕਿਹਦੀ ਜ਼ਿੰਮੇਵਾਰੀ ਹੈ ਪ੍ਰਵੀਨ ਜੀ? ਫਿਰ ਇਹ ਕਿਹਨੇ ਦੇਖਣਾ? ਸਹੀ ਹੈ ਤੁਹਾਡੀ। ਇਹ ਕਿਹਨਾਂ ਨੇ ਦੇਖਣਾ ਸੀ? ਜੀ ਜੇ ਸਰਕਾਰਾਂ ਅੰਨੀਆਂ ਬੋਲੀਆਂ ਗੂੰਗੀਆਂ ਹੋ ਗਈਆਂ ਤਾਂ ਫਿਰ ਲੋਕ ਕੋਰਟ ਕੰਨੀਓ ਝਾਕਦੇ ਆ ਨਾ ਜੀ। ਲੋਕਾਂ ਨੂੰ ਫਿਰ ਕੋਰਟ ਤੋਂ ਅਦਾਲਤਾਂ ਤੋਂ ਹੀ ਆਸ ਹੁੰਦੀ ਹੈ ਨਾ ਕਿ ਸ਼ਾਇਦ ਉੱਥੇ ਸਾਡੇ ਝੋਲੀ 'ਚ ਖੈਰ ਪੈ ਜਾਵੇ। ਤੇ ਜੇ ਉੱਥੋਂ ਵੀ ਨਿਰਾਸ਼ਤਾ ਮਿਲਣੀ ਆ, ਮਤਲਬ ਦੇਸ਼ ਭਰ ਦੇ ਲੋਕ ਲਾਈਨਾਂ 'ਚ ਖੜੇ ਨੇ, ਉਹ ਆਟਾ ਨਹੀਂ ਖਰੀਦ ਸਕਦੇ ਕਿ 500 ਤੇ 1000 ਦਾ ਨੋਟ 2 ਘੰਟਿਆਂ 'ਚ ਮਿੱਟੀ ਹੋ ਗਿਆ। ਤੇ ਤੁਸੀਂ ਕਹਿ ਰਹੇ ਹੋ ਕਿ ਹਾਂ ਅਸੀਂ ਤਾਂ ਜੀ ਸਿਰਫ ਇੰਨਾ ਦੇਖਣਾ ਕਿ ਸਰਕਾਰ ਦਾ ਹੁਕਮ ਜਾਇਜ਼ ਸੀ ਕਿ ਨਹੀਂ। ਤੇ ਮਾਣਯੋਗ ਬੀਬੀ ਜੱਜ ਸਾਹਿਬਾਨ ਨੇ ਉੱਥੇ ਵੀ ਠੋਕਤੇ। ਕਹਿੰਦੇ ਕਿ ਫੈਸਲਾ ਲੈਣਾ ਕਿਹਨੇ ਸੀ? ਆਰਬੀਆਈ ਨੇ। ਤੇ ਆਰਬੀਆਈ ਨੇ ਫੈਸਲਾ ਨਹੀਂ ਲਿਆ, ਆਰਬੀਆਈ ਨੇ ਸਰਕਾਰੀ ਹੁਕਮ ਦੀ ਪਾਲਣਾ ਕੀਤੀ। ਹਾਂਜੀ, ਜੋ ਸਰਕਾਰ ਨੇ ਸਿਫਾਰਿਸ਼ਾਂ ਕੀਤੀਆਂ ਉਹਨੇ ਹੂਬਹੂ ਲਾਗੂ ਕੀਤੀਆਂ। ਤੇ ਆਰਬੀਆਈ ਦਾ ਆਪਣਾ ਮਨ ਕੀ ਸੀ, ਆਪਣਾ ਨੁਕਤਾ ਕੀ ਸੀ, ਆਪਣੀ ਮਨਸ਼ਾ ਕੀ ਸੀ, ਉਹ ਕਿੱਥੇ ਗਈ? ਜੀ ਬਿਲਕੁਲ। ਤੇ ਦੂਸਰੇ ਪਾਸੇ ਤੋਂ ਇਹ ਕੌਣ ਕਰੇਗਾ? ਕੀ ਹੁਣ ਨਵੀਂ ਪਟੀਸ਼ਨ ਪਏਗੀ? ਕੀ ਨਵੇਂ ਪਹਿਲੂ ਤੋਂ ਸਵਾਲ ਆਏਗਾ ਜਿਹਦੇ ਅਸਰਾਂ ਦਾ ਵੀ ਜਾਂਚ ਕਰ ਲਓ? ਫਿਰ ਹੁਣ ਜੀ ਨਾਲ ਲੱਗਦਾ ਉਹ ਵੀ ਐਲਾਨ ਦੋ ਕਿ ਹਾਂ ਭਾਈ ਉਹ ਵੀ ਠੀਕ ਸੀ ਫਿਰ ਤਾਂ। ਕਿਉਂਕਿ ਪ੍ਰਵੀਨ ਜੀ ਕੱਲ ਦੀ ਬੀਜੇਪੀ ਲੱਗੀ ਪਈ ਹੈ ਗੋਗਾ ਗਾਉਣ ਕੇ ਵਿਰੋਧੀ ਧਿਰਾਂ ਮਾਫੀ ਮੰਗਣ। ਜੀ ਜੀ ਬਿਲਕੁਲ। ਜਿਹੜੇ ਲੋਕ ਕਹਿੰਦੇ ਸੀਗੇ ਜੀ ਦੇਖੋ ਜਰਾ, ਜਦੋਂ ਕਿ ਉਹ ਸਾਫ਼ ਕਹੀ ਜਾਂਦੇ ਨੇ, ਮਾਣਯੋਗ 4 ਜੱਜਾਂ ਨੇ ਵੀ ਇਹ ਗੱਲ ਕਹੀ ਕਿ ਅਸੀਂ ਆਰਥਿਕ ਪਹਿਲੂ ਤੇ ਫੈਸਲਾ ਨਹੀਂ ਸੁਣਾਇਆ, ਅਸੀਂ ਅਧਿਕਾਰ ਖੇਤਰ ਤੇ, ਅਸੀਂ ਸਿਰਫ ਸਰਕਾਰ ਦੇ ਫੈਸਲੇ ਦੇ ਹਵਾਲੇ ਨਾਲ ਗੱਲ ਕੀਤੀ ਆ। ਹਾਂਜੀ ਹਾਂਜੀ। ਸੋ ਪਰ ਬੀਬੀ ਨੇ ਤਾਂ ਉਸ ਫੈਸਲੇ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਉਹ ਫੈਸਲੇ ਦਾ ਨੁਕਤਾ ਵੀ ਗਲਤ ਸੀ ਜੀ। ਪਰ ਸਵਾਲ ਸਭ ਤੋਂ ਵੱਡਾ ਇੱਥੇ ਹੀ ਖੜਾ ਕਿ ਜਿਹੜਾ ਇਹ ਕਿਹਾ ਸੀਗਾ ਕਿ 500 ਤੇ 1000 ਦੇ ਨੋਟ ਖਤਮ ਕਰਨ ਨਾਲ, ਬੰਦ ਕਰਨ ਨਾਲ ਕਾਲਾ ਬਾਜ਼ਾਰੀ ਖਤਮ ਹੋ ਜਾਏਗੀ, ਨਕਲੀ ਨੋਟ ਖਤਮ ਹੋ ਜਾਣਗੇ, ਜਿਹੜੇ ਅੱਤਵਾਦਾਂ ਦੇ ਗਰੋਹਾਂ ਕੋਲ ਪੈਸਾ ਪਿਆ ਉਹ ਮਿੱਟੀ ਹੋ ਜਾਏਗਾ। ਹਾਂਜੀ। ਤੇ ਇਹ ਸਾਰਾ ਕੁਝ ਮਤਲਬ ਕਿ ਜਿਹੜੇ ਨਕੇਲ ਪੈਣੀ ਸੀ ਉਹ ਕਿੱਥੇ ਪਈ? ਕੀ ਪੰਜਾਬ 'ਚ, ਕੀ ਹੋਰ ਸੂਬਿਆਂ 'ਚ, ਕੀ ਮੁਲਕ ਦੇ ਵਿੱਚ ਮਤਲਬ ਕਿ ਨੋਟ ਦਾ ਧੰਦਾ ਖਤਮ ਹੋ ਗਿਆ? ਜੀ ਜੀ। ਕੀ ਅੱਜ ਵੀ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਕਾਲੀ ਬਾਜ਼ਾਰੀ ਨਹੀਂ ਚੱਲਦੀ? ਕਿ ਅੱਜ ਵੀ ਬਲੈਕ ਮਨੀ ਨਹੀਂ ਹੈਗੀ? ਅੱਜ ਵੀ ਨੋਟਾਂ ਦਾ ਲੈਣ ਦੇਣ ਨਹੀਂ ਹੁੰਦਾ? ਅੱਜ ਵੀ ਨਕਲੀ ਨੋਟਾਂ ਦਾ ਕਾਰੋਬਾਰ ਨਹੀਂ ਹੈਗਾ? ਬਿਲਕੁਲ ਹੈਗਾ। ਸੋ ਫਿਰ ਸਵਾਲ ਇਹ ਹੈ, ਫਿਰ ਮੁੱਕਿਆ ਕੀ? ਜੀ। ਤੇ ਜਿਹੜਾ ਕਾਲਾ ਧਨ ਮੁੱਕਣਾ ਸੀ ਉਹ ਗਿਆ ਕਿੱਥੇ? ਅੱਜ ਤੱਕ ਇਹੀ ਨਹੀਂ ਪਤਾ। ਕਿਉਂਕਿ ਸਾਰੇ ਨੋਟ ਆਰਬੀਆਈ ਕਹਿੰਦੀ ਜਿੰਨੇ ਅਸੀਂ ਛਾਪੇ ਸੀ ਉਹਦੇ ਨਾਲੋਂ ਵੱਧ ਆ ਗਏ ਸਾਡੇ ਕੋਲ ਤਾਂ। ਹਾਂਜੀ। ਤੇ ਜੇ ਲੋਕ ਮੋੜਨ ਆ ਗਏ ਫਿਰ ਬਾਕੀ ਨੋਟ ਕਿੱਥੇ? ਉਹ ਤਾਂ ਨਿਕਲਣੇ ਚਾਹੀਦੇ ਸੀ ਜੇ ਇੰਨਾ ਕੁਝ ਸੀਗਾ। ਉਹ ਕਿਹਨੇ ਬਦਲੇ? ਕਿਹੜੀਆਂ ਕੰਪਨੀਆਂ ਨੂੰ ਅਧਿਕਾਰ ਸੀ ਕਿ ਤੁਹਾਡੇ ਕੋਲ ਨੋਟ ਚੱਲਦਾ? ਤੇ ਇਸ ਲਈ ਇਹ ਪਹਿਲੂ ਦੇ ਉੱਤੇ ਕਦੋਂ ਚਰਚਾ ਹੋਏਗੀ ਦੇਖਣ ਵਾਲੀ ਗੱਲ ਆ। ਇਹ ਸਿਰਫ ਮਤਲਬ ਕਿ ਇਸ ਫੈਸਲੇ ਨੇ ਇੱਕ ਵਾਰ ਫਿਰ ਉਹਨਾਂ ਜ਼ਖਮਾਂ ਦੇ ਉੱਤੇ ਮੈਨੂੰ ਲੱਗਦਾ ਮਤਲਬ ਕਿ ਖਰੀਦਣ ਵਾਲਾ ਕੰਮ ਕੀਤਾ। ਇਹ ਨੋਟਬੰਦੀ ਨਾਲ ਨਾ ਅੱਤਵਾਦ ਨੂੰ ਨਕੇਲ ਕਸੀ ਗਈ, ਨਾ ਵਿਦੇਸ਼ੀ ਫੰਡਿੰਗ ਤੇ ਕੋਈ ਅਸਰ ਪਿਆ, ਨਾ ਕਾਲਾ ਬਾਜ਼ਾਰੀ ਮੁੱਕੀ, ਨਾ ਨਕਲੀ ਨੋਟਾਂ ਦਾ ਕਾਰੋਬਾਰ ਮੁੱਕਿਆ।
ਸੋ ਜੀ। ਇਸ ਲਈ ਉਹ ਸਾਰਾ ਕੁਝ ਉਸ ਤਰ੍ਹਾਂ ਬਰਕਰਾਰ ਆ। 1000 ਦੀ ਨੋਟ ਦੀ ਬਜਾਏ 2000 ਦਾ ਨੋਟ ਲਿਆ ਕੇ ਕਾਲਾ ਬਾਜ਼ਾਰੀ ਵਾਲਿਆਂ ਨੂੰ ਹੋਰ ਆਸਾਨੀ ਕਰ ਦਿੱਤੀ। 2000 ਦਾ ਨੋਟ ਕਿੱਥੇ ਆ ਪ੍ਰਵੀਨ ਜੀ? ਬਿਲਕੁਲ ਬਿਲਕੁਲ ਜੀ ਕੀ ਜੀ। ਉਹ ਆਰਬੀਆਈ ਨੇ ਸਾਰਾ ਸਾਂਭ ਲਿਆ ਜਾਂ ਅਜੇ ਵੀ ਲੋਕਾਂ ਦੀਆਂ ਤਿਜੋਰੀਆਂ 'ਚ ਇਕੱਠਾ ਹੋ ਰਿਹਾ, ਬੋਰੀਆਂ 'ਚ ਇਕੱਠਾ ਹੋ ਰਿਹਾ? ਸੋ ਇਸ ਲਈ ਉਹ ਤਾਂ ਇੱਕ ਤਾਂ ਤੁਸੀਂ ਹੋਰ ਆਸਾਨ ਕਰਤਾ। ਸੋ ਇਸ ਪਹਿਲੂ ਤੇ ਅੱਜ ਤੱਕ ਚਰਚਾ ਨਹੀਂ ਹੋਈ, ਔਰ ਸਰਕਾਰ ਹੁਣ ਇਸ ਫੈਸਲੇ ਦੇ ਆਧਾਰ ਤੇ ਹੀ, ਬੀਜੇਪੀ ਇਸ ਫੈਸਲੇ ਦੇ ਆਧਾਰ ਤੇ ਨੋਟਬੰਦੀ ਦਾ ਆਪਣੀ ਪਿੱਠ ਥਾਪੜਨ ਲੱਗ ਗਈ ਫਿਰ, ਜਿਹਦੇ ਵਿੱਚ ਸਭ ਤੋਂ ਬੁਰੀ ਤਰ੍ਹਾਂ ਉਹ ਨਲਾਇਕ ਸਾਬਤ ਹੋਇਆ ਸੀ ਇਹ ਫੈਸਲਾ। ਜੀ ਜੀ ਬਿਲਕੁਲ। 150 ਤੋਂ ਵੱਧ ਬੰਦਾ ਮਾਰਿਆ ਗਿਆ ਸੀਗਾ ਜੀ, ਤੇ ਹਾਲਾਤ ਜਿਹੜੇ ਦੇਸ਼ ਦੀ GDP ਹੈ ਉਹ ਕਿੰਨੀ ਡਿੱਗੀ ਉਹ ਸੀ, ਕਿੱਥੇ ਗਿਰੀ। ਹਾਂ ਡਿੱਗੀ ਸੀ। ਤੇ ਇਸ ਕਰਕੇ ਜਿਹੜੀ ਨੋਟਬੰਦੀ ਆ ਉਹ ਬਹੁਤ ਲੋਕਾਂ ਲਈ ਇੱਕ ਵਕਤ, ਇੱਕ ਰੁਜ਼ਗਾਰ ਕਿੰਨਿਆਂ ਦੇ ਗਏ, ਕਿੰਨਾ ਕੁਝ ਗਵਾਇਆ ਸੀ। ਉਹਦੇ ਉੱਪਰ ਹੀ ਉਹ ਸਾਡੇ ਤੇ ਮਾਰ GST ਦੀ ਪਾਤੀ ਤੁਸੀਂ, ਉਹਦੇ ਨਾਲ ਇੱਕ ਕਰੋਨਾ ਆ ਗਿਆ। ਸੋ ਇਹ ਸਾਰੀਆਂ ਮਾਰਾਂ ਚੋਂ ਉਭਾਰਨ ਲਈ ਕੀ ਕੀਤਾ? ਬਿਲਕੁਲ ਸਹੀ ਹੈ ਜੀ। ਸਵਾਲ ਇਹ ਹੈ ਕਿ ਅਸੀਂ ਆਟਾ ਦਾਲ ਮੁਫਤ ਵੰਡੇ ਦੇ ਜੀ, ਫਿਰ ਜਿਹੜੀਆਂ ਬੀਬੀਆਂ ਦੀਆਂ ਵਿਚਾਰੀਆਂ ਦੀ ਜਮਾ ਪੂੰਜੀ ਨਿਕਲੀ ਸੀ ਉਹ ਵੀ ਉਹਨਾਂ ਨੂੰ ਦੇ ਦਿਓ। ਉਹ ਵੀ ਉਹਨਾਂ ਨੂੰ ਦੇ ਦਿਓ। ਬਿਲਕੁਲ ਮੁੜ ਕੇ ਨਹੀਂ ਉਹ ਜੁੜੀ ਖਾਤਿਆਂ 'ਚ ਜਾਣ ਤੋਂ ਦੁਬਾਰਾ ਨਹੀਂ। ਘਰ ਦੀਆਂ ਔਰਤਾਂ ਕੋਲ ਜਿਹੜਾ ਖਜ਼ਾਨਾ ਸੀ ਨਾ ਉਹ ਦੁਬਾਰਾ ਨਹੀਂ ਜੁੜਿਆ ਜੀ। ਔਰ ਉਹਨਾਂ ਦੀ ਮਿਹਨਤ ਦੀ ਕਮਾਈ ਸੀ ਉਹ ਕਢਾ ਲਈ। ਜਿਹਨਾਂ ਤੋਂ ਕਾਲਾ ਧਨ ਕਢਾਉਣਾ ਸੀ ਉਹਨਾਂ ਤੋਂ ਕਢਾਉਣ ਦੀ ਹਿੰਮਤ ਨਹੀਂ ਗਈ। ਬਿਲਕੁਲ ਸਹੀ ਹੈ। ਸੋ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਕੱਲ ਫੇਰ ਮੁਲਾਕਾਤ ਹੋਏਗੀ, ਕੁਝ ਅਹਿਮ ਤੇ ਕੁਝ ਖਾਸ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।